ਸਮੱਸਿਆ ਕੋਈ ਵੀ ਹੋਵੇ, ਜੋੜਾਂ ਦੀ ਹੋਵੇ, ਸ਼ੂਗਰ ਦੀ ਹੋਵੇ, ਦਿਲ ਦੀ ਸਮੱਸਿਆ ਹੋਵੇ, ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰੋਗ ਹੋਵੇ, ਆਮ ਤੌਰ ਤੇ ਜਦੋਂ ਸਮੱਸਿਆ ਜਨਮ ਲੈਂਦੀ ਹੈ ਉਹਦੇ ਸਿੰਪਟਮਸ ਸਾਹਮਣੇ ਆਉਣੇ ਸ਼ੁਰੂ ਹੋ ਜਾਂਦੇ ਨੇ ਤਾਂ ਇਨਸਾਨ ਨੂੰ ਫਿਕਰ ਹੋਣ ਲੱਗਦੀ ਹੈ। ਤੁਹਾਡੀ ਬਾਡੀ ਇੱਕ ਅਲਾਰਮ ਦਿੰਦੀ ਹੈ, ਇਹ ਤੁਹਾਨੂੰ ਦੱਸਦੀ ਹੈ ਕਿ ਹੁਣ ਤੁਹਾਨੂੰ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਮਾਹਰ ਦੇ ਕੋਲ ਜ਼ਰੂਰ ਜਾਣਾ ਚਾਹੀਦਾ ਹੈ, ਮੁਲਾਕਾਤ ਕਰਨੀ ਚਾਹੀਦੀ ਹੈ ਤੇ ਆਪਣੇ ਇਸ ਬਾਡੀ ਦੀ ਆਵਾਜ਼ ਨੂੰ ਸੁਣਨਾ ਚਾਹੀਦਾ ਹੈ, ਆਪਣਾ ਸਰੀਰ ਨੂੰ ਦੇਖਣਾ ਚਾਹੀਦਾ ਹੈ, ਉਹਦੀ ਕੇਅਰ ਕਰਨੀ ਚਾਹੀਦੀ ਹੈ। ਫਿਰ ਉਹ ਕਿਸੇ ਵੀ ਉਮਰ ਦੇ ਵਿੱਚ ਹੋ ਸਕਦਾ ਹੈ। ਫਿਰ ਜਦੋਂ ਕਿਸੇ ਇਨਸਾਨ ਨੂੰ ਕੋਈ ਬਿਮਾਰੀ ਜਕੜ ਲੈਂਦੀ ਹੈ, ਉਸ ਤੋਂ ਛੁਟਕਾਰਾ ਪਾਉਣ ਦੇ ਲਈ ਉਹ ਜੂਝਦਾ ਹੈ, ਉਸ ਦੁਸ਼ਮਣ ਦੇ ਨਾਲ ਜੂਝਦਾ ਤੇ ਉਹਦੇ ਸਰੀਰ ਦੇ ਅੰਦਰ ਹੀ ਮੌਜੂਦ ਹੈ। ਫਿਰ ਉਹਨੂੰ ਯਾਦ ਆਉਂਦਾ ਵੀ ਕਿਹੜਾ ਤਰੀਕਾ ਅਪਣਾਵਾਂ। ਤੇ ਸ਼ੁਰੂ ਤੋਂ ਹੀ ਭਾਰਤ ਜਿੱਥੇ ਕਿ ਆਯੁਰਵੇਦ ਦੀ ਸ਼ੁਰੂਆਤ ਹੋਈ, ਇੱਥੇ ਆਯੁਰਵੇਦ ਦੇ ਮਾਹਰ ਨੇ ਜੀ ਵਰਦਾਨ ਆਯੁਰਵੈਦਿਕ ਐਂਡ ਹਰਬਲ ਮੈਡੀਸਿਨਸ ਪ੍ਰਾਈਵੇਟ ਲਿਮਟਿਡ ਦੇ MD ਸੁਭਾਸ਼ ਗੋਇਲ ਜੀ। ਅੱਜ ਫਿਰ ਤੋਂ ਅਸੀਂ ਉਹਨਾਂ ਦੇ ਕੋਲ ਪਹੁੰਚੇ ਹਾਂ। ਉਹਨਾਂ ਦੇ ਕਿੰਨੇ ਹੀ ਚਾਹਣ ਵਾਲੇ, ਉਹਨਾਂ ਦੇ ਕੋਲ ਕਿੰਨੇ ਹੀ ਇਹੋ ਜਿਹੇ ਲੋਕ ਨੇ ਜੋ ਆਏ ਨੇ ਆਪਣੇ ਸਰੀਰ ਦੀ ਉਸ ਸਮੱਸਿਆ ਨੂੰ ਲੈ ਕੇ। ਕਿਸੇ ਨੂੰ ਕੋਈ ਸਮੱਸਿਆ ਹੈ, ਕਿਸੇ ਨੂੰ ਕੋਈ ਸਮੱਸਿਆ ਹੈ, ਕੋਈ ਜੋੜਾਂ ਦੇ ਦਰਦ ਦੇ ਨਾਲ ਜੂਝ ਰਿਹਾ ਹੈ ਤੇ ਕੋਈ ਸ਼ੂਗਰ ਦੀ ਪ੍ਰੋਬਲਮ ਨਾਲ ਜੂਝ ਰਿਹਾ ਹੈ, ਕਿਸੇ ਨੂੰ ਨਸ਼ੇ ਦੀ ਆਦਤ ਤੋਂ, ਉਸ ਲੱਤ ਤੋਂ ਛੁਟਕਾਰਾ ਚਾਹੀਦਾ ਹੈ ਤੇ ਕੋਈ ਚਾਹੁੰਦਾ ਹੈ ਕਿ ਉਹ ਪਹਿਲੇ ਵਰਗਾ ਨਰੋਇਆ ਸਰੀਰ ਲੈ ਸਕੇ। ਸੋ ਇਹਨਾਂ ਸਾਰਿਆਂ ਦਾ ਇਲਾਜ ਸਿਰਫ ਤੇ ਸਿਰਫ ਸਾਡੇ ਸੁਭਾਸ਼ ਗੋਇਲ ਜੀ ਕੋਲ ਹੁੰਦਾ ਹੈ। ਤੇ ਅੱਜ ਵੀ ਸਾਡੇ ਨਾਲ ਬਹੁਤ ਸਾਰੇ ਇਹ ਜਿਹੜੇ ਲੋਕ ਨੇ ਜੋ ਕਿ ਆਏ ਨੇ ਇੱਥੇ ਮਰੀਜ਼ ਦੇ ਤੌਰ ਤੇ, ਪਰ ਜਾਣਗੇ ਇੱਥੋਂ ਦੀ ਇੱਕ ਨਿਰੋਗੀ ਕਾਇਆ ਲੈ ਕੇ। ਸਾਡੇ ਨਾਲ ਮੌਜੂਦ ਨੇ ਜੀ ਰੇਨੂ ਬਹਿਲ ਜੀ। ਰੇਨੂ ਬਹਿਲ ਜੀ, ਕਿੱਥੋਂ ਆਏ ਹੋ ਤੁਸੀਂ? ਅੰਮ੍ਰਿਤਸਰ ਤੋਂ ਆਏ ਜੀ। ਅੰਮ੍ਰਿਤਸਰ ਦੇ ਵਿੱਚ ਵੀ ਆਊਟਲੈਟ ਹੈ ਉਹਨਾਂ ਦਾ, ਉੱਥੇ ਨਹੀਂ ਬਟ ਗਏ? ਉਦੋਂ ਸਾਡੇ ਕੋਲ ਮਿਸ ਹੋ ਗਿਆ। ਓ, ਸੋ ਬਕਾਇਦਾ ਟਾਈਮ ਲੈ ਕੇ ਜਾਣਾ ਪੈਂਦਾ ਹੈ। ਹਾਂਜੀ ਹਾਂਜੀ। ਹਾਂਜੀ, ਪ੍ਰੋਬਲਮ ਕੀ ਹੈ? ਪ੍ਰੋਬਲਮ ਨੀਸ ਪ੍ਰੋਬਲਮ, ਪਹਿਲੇ ਐਥਰਾਈਟਿਕ ਸੀ, ਜੁਆਇੰਟਸ ਪੇਨ, ਫਿਰ ਨੀਸ ਤੇ ਪ੍ਰੋਬਲਮ ਹੋ ਗਈ। ਇਹ ਕੋਈ ਅੱਜ ਦੀ ਤਾਂ ਹੋਣੀ ਨਹੀਂ, ਕਾਫੀ ਕਾਫੀ ਦੇਰ ਪੁਰਾਣੀ। ਤੇ ਤੁਸੀਂ ਐਲੋਪੈਥੀ ਮੈਡੀਸਨ ਲੈਂਦੀ ਰਹੀ ਨਾ ਮੈਂ। ਅੱਛਾ, ਓਕੇ। ਸੋ ਆਪਣੇ ਵੱਲੋਂ ਤੇ ਤੁਸੀਂ ਗਏ ਡਾਕਟਰ ਦੇ ਕੋਲ ਵੀ ਮੈਨੂੰ ਠੀਕ ਕਰ ਦੂਗਾ, ਹੈ ਨਾ? ਜਦੋਂ ਸਮੱਸਿਆ ਨੇ ਸਿਰ ਚੁੱਕਿਆ ਤੁਸੀਂ ਉੱਥੇ ਪਹੁੰਚੇ ਤੇ ਕੀ ਲੱਗਾ, ਕੋਈ ਫਰਕ ਨਹੀਂ ਪਿਆ? ਪਰ ਉਹ ਕਹਿੰਦੇ ਮੈਡੀਸਨ ਲੈਂਦੇ ਰਹੋ ਤਾਂ ਠੀਕ ਹੈ, ਮੈਡੀਸਨ ਛੋੜ ਦਿਓ ਫਿਰ ਪ੍ਰੋਬਲਮ ਹਾਈ ਹੋ ਜਾਂਦੀ ਹੈ। ਸੋ ਅੱਜ ਇੱਥੇ ਪਹਿਲੀ ਵਾਰੀ ਆਏ ਹੋ? ਹਾਂਜੀ, ਉਹਨਾਂ ਦਾ ਸੁਣ ਕੇ ਬੜਾ ਵੀਡੀਓਜ਼ ਦੇਖ ਕੇ ਚਲੋ ਇਫੈਕਟ ਹੋਏ। ਕਿਸੇ ਕੋ ਸੁਣਿਆ ਵੀ ਹੈ, ਦੇਖਿਆ ਵੀ ਕਿਸੇ ਨੂੰ? ਨਹੀਂ, ਹੱਲੇ ਪਰਸਨਲ ਨਹੀਂ ਹੈਗਾ ਐਕਸਪੀਰੀਅੰਸ। ਓਕੇ। ਸੋ ਸਿਰਫ ਤੁਸੀਂ ਵੀਡੀਓਜ਼ ਦੇਖ ਕੇ ਤੁਹਾਨੂੰ ਲੱਗਾ ਕਿ ਜੇ ਉੱਥੋਂ ਫਰਕ ਨਹੀਂ ਪਿਆ ਵੀ ਟਰਾਈ ਕਰ ਲੈਂਦੇ ਆ? ਨਹੀਂ, ਟਰਾਈ ਨਹੀਂ, ਮਤਲਬ ਥੋੜਾ ਕਨਫਰਮ ਵੀ ਲੱਗਦਾ ਕਿ ਹੋ ਹੀ ਜਾਏਗਾ ਠੀਕ। ਹਾਂ। ਜਦੋਂ ਆਪ ਹੀ ਲੋਕ ਇਹ ਗੱਲ ਕਹਿਣ ਲੱਗ ਪੈਂਦੇ ਵੀ ਅਸੀਂ ਕਨਫਰਮ ਆ, ਮਤਲਬ ਕਿ ਭਰੋਸਾ ਲੈ ਕੇ ਆਏ ਹੋ, ਭਰੋਸਾ ਲੈ ਕੇ ਹੈ ਨਾ? ਜਦੋਂ ਭਰੋਸਾ ਆਵੇ, ਕਹਿੰਦੇ ਨਾ ਸਵੈ ਭਰੋਸਾ ਵੱਡਾ ਦੋਸਾ। ਜਦੋਂ ਤੁਸੀਂ ਆਪਣੇ ਆਪ 'ਚ ਇੱਕ ਭਰੋਸਾ, ਇੱਕ ਕੌਨਫੀਡੈਂਸ ਲੈ ਕੇ ਆਉਂਦੇ ਹੋ, ਅੱਧੇ ਤਾਂ ਤੁਸੀਂ ਮੈਨੂੰ ਹੁਣੇ ਹੀ ਠੀਕ ਲੱਗਣ ਲੱਗ ਪਏ, ਉੱਥੇ ਪਹੁੰਚ ਗਏ। ਓਕੇ। ਤੁਹਾਡੇ ਚਿਹਰੇ ਦੀ ਰੌਣਕ ਤੋਂ ਲੱਗ ਰਿਹਾ ਵੀ ਤੁਸੀਂ ਠੀਕ ਹੋ ਕੇ ਜਾਣਾ। ਇੰਟੂਇਸ਼ਨ ਹੋ ਰਹੀ ਹੈ ਕਿ ਮੈਨੂੰ ਫਰਕ ਪੈ ਜਾਏਗਾ, ਹੈ ਨਾ? ਹਾਲੇ ਤਾਂ ਅੰਦਰ ਵੀ ਨਹੀਂ ਪਹੁੰਚੇ, ਹਾਲੇ ਤਾਂ ਡਾਕਟਰ ਸਾਹਿਬ ਨੂੰ ਮਿਲੇ ਵੀ ਨਹੀਂ, ਹਾਲੇ ਤਾਂ ਵੈਦ ਸਾਹਿਬ ਨੂੰ ਤੁਸੀਂ ਮਿਲੇ ਵੀ ਨਹੀਂ, ਹੈ ਨਾ? ਨਹੀਂ ਨਹੀਂ ਜੀ। ਸੋ ਇਹ ਹੁੰਦੀ ਹੈ ਜੀ ਭਾਵਨਾ ਜਦੋਂ ਤੁਸੀਂ ਆਉਂਦੇ ਹੋ। ਇਸੇ ਤਰ੍ਹਾਂ ਹੀ ਬਹੁਤ ਸਾਰੇ ਲੋਕ ਆਉਂਦੇ ਨੇ ਇੱਕ ਭਾਵਨਾ ਲੈ ਕੇ, ਇੱਕ ਵਿਸ਼ਵਾਸ ਲੈ ਕੇ, ਇੱਕ ਭਰੋਸਾ ਲੈ ਕੇ ਵੀ ਅਸੀਂ ਵੀ ਆਏ ਹਾਂ। ਬਹੁਤ ਸਾਰੀਆਂ ਥਾਵਾਂ ਤੋਂ ਅਸੀਂ ਧੱਕੇ ਖਾ ਕੇ ਹੁਣ ਪਹੁੰਚੇ ਹਾਂ। ਸੋ ਉਹ ਡਾਕਟਰਾਂ ਨੇ ਤੇ ਇਹ ਵੀ ਕਹਿ ਦਿੱਤਾ ਹੁਣ ਵੀ ਗੋਡੇ ਬਦਲਣੇ ਪੈਣੇ। ਹਾਂ, ਉਹ ਤਾਂ ਮੈਨੂੰ 2 ਸਾਲ ਪਹਿਲੇ ਕਹਿਤਾ ਹੈ ਕਿ ਤੁਸੀਂ ਹੁਣੇ ਇਮੀਡੀਏਟਲੀ ਚੇਂਜ ਕਰਵਾ ਲਓ। ਅੱਛਾ। ਹਾਂ, ਬਟ ਮੈਂ ਕਿਹਾ ਮੇਰੀ 2 ਸਾਲ ਪਹਿਲਾਂ ਹੀ ਕਹਿਤਾ ਤੇ ਤੁਰੇ ਤੇ ਤੁਸੀਂ ਅੱਜ ਵੀ ਫਿਰਦੇ ਹੋ। ਬਸ ਇਸ ਤਰ੍ਹਾਂ ਹੀ ਥੋੜੀ ਐਕਸਰਸਾਈਜ਼ ਤੇ ਥੋੜਾ। ਤੇ ਹੁਣ ਜਦੋਂ ਆਯੁਰਵੈਦਿਕ ਇਲਾਜ ਕਰਾਓਗੇ ਤੇ ਹੋਰ 9 ਪਰ 9, ਹੈ ਨਾ? ਫਿੱਟ ਹੋਣਾ ਚਾਹੁੰਦੇ ਆ। ਫਿੱਟ ਹੋਣਾ ਚਾਹੁੰਦੇ ਆ, ਬਿਲਕੁਲ। ਮੇਨ ਮਕਸਦ ਇਹੀ ਹਰ ਇਨਸਾਨ ਦਾ ਕਿ ਉਹ ਫਿੱਟ ਰਵੇ, ਆਪਣੇ ਸਰੀਰ ਦੀ ਉਸ ਸਮੱਸਿਆ ਨੂੰ ਹਰਾ ਸਕੇ, ਉਸ ਬਿਮਾਰੀ ਨੂੰ ਮਾਤ ਪਾ ਸਕੇ। ਸੋ ਜੀ, ਇਹ ਪਹਿਲੀ ਵਾਰੀ ਆਏ ਨੇ, ਤੁਸੀਂ ਵੀ ਪਹਿਲੀ ਵਾਰੀ ਹੋ ਸਕਦੇ ਹੋ। ਤੁਸੀਂ ਵੀ ਆਓਗੇ ਤੇ ਤੁਹਾਡਾ ਆਪਣਾ ਐਕਸਪੀਰੀਅੰਸ ਹੋਏਗਾ ਔਰ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੋਂ ਦਵਾਈ ਲੈ ਕੇ ਜਾਓਗੇ, ਜਦੋਂ ਗੋਇਲ ਸਾਹਿਬ ਨੂੰ ਮਿਲ ਕੇ ਜਾਓਗੇ ਤੇ ਤੁਸੀਂ ਆਪ ਹੀ ਕਹੋਗੇ ਜੋ ਸੁਣਿਆ ਸੀ ਉੱਦਾਂ ਦੇ ਹੀ ਨੇ।